ਜੀ ਦੋਸਤੋ, ਸਾਮਲ ਦਾਮੀ ਸਾਹਿਬ ਦੇ ਨਾਲ ਗੱਲਬਾਤ ਚੱਲ ਰਹੀ ਹੈ ਪਾਰਟੀਸ਼ਨ ਔਰ ਪਾਰਟੀਸ਼ਨ ਦੇ ਸਟੋਰੀਜ਼ ਔਰ ਉਹਨਾਂ ਤੋਂ ਕੀ ਇੰਪੈਕਟ ਕ੍ਰੀਏਟ ਹੁੰਦਾ ਹੈ ਉਹਨਾਂ ਦੇ ਹਵਾਲੇ ਦੇ ਨਾਲ। ਔਰ ਗੱਲ ਪਿਛਲੇ ਹਿੱਸੇ ਦੇ ਵਿੱਚ ਮੁੱਕੀ ਸੀ ਇੱਕ ਫੌਜੀ ਦੀ ਲਾਈਫ ਤੇ ਕਿ ਉਹਦਾ ਬਾਪ ਕੀ ਕਹਾਣੀ ਕੀ ਸੁਣਾਉਣਾ ਚਾਹੁੰਦਾ ਹੈ। ਜੀ ਦਾਮੀ ਸਾਹਿਬ। ਜੀ ਗੱਲਾਂ ਚੱਲ ਰਹੀਆਂ ਸੀ ਦੋਸਤਾਂ ਦੀਆਂ, ਤੇ ਉਹ ਪੁੱਛ ਰਿਹਾ ਸੀਗਾ ਕਿ ਉਹ ਤੇਰੇ ਬੇਟੇ ਨਾਲ ਕੀ ਹੋਇਆ। ਉਹਨੇ ਦੱਸਿਆ ਫੌਜ 'ਚ ਸੀ, ਮੈਨੂੰ ਮਿਲਣ ਲਾਇਆ। ਹਾਂ, ਜੰਗ ਦੀ ਤਿਆਰੀ ਹੋ ਰਹੀ ਸੀ ਦੋਨਾਂ ਦੇਸ਼ਾਂ ਦੇ ਵਿਚਕਾਰ। ਪੁੱਤ ਆਪਣੇ ਬਾਪ ਨੂੰ ਮਿਲਣ ਗਿਆ ਤੇ ਉਹਦੇ ਬਾਪ ਨੇ ਕਿਹਾ, ਜਦੋਂ ਵਿਛੜਨ ਲੱਗਾ, ਕਹਿੰਦਾ ਬਿਨਾਂ ਸ਼ੱਕ ਤੂੰ ਬਾਰਡਰ ਤੇ ਚੱਲਾਂ, ਤੂੰ ਗੋਲੀਆਂ ਖਾਣੀਆਂ ਵੀ ਆ ਤੇ ਮਾਰਨੀਆਂ ਵੀ ਆ। ਤੇ ਮੇਰੀ ਇੱਕ ਗੱਲ ਯਾਦ ਰੱਖੀ, ਜੇ ਤੇਰੇ ਸਾਹਮਣੇ ਕੋਈ ਚਿੱਟੀ ਗੋਲ ਪਗੜੀ ਵਾਲਾ ਹੋਇਆ, ਉਹਦੇ ਗੋਲੀ ਨਾ ਮਾਰੀ। ਕਿਉਂਕਿ ਜਿਹੜੇ ਅਮਰੀਕ ਸਿੰਘ ਹੋਣੀ ਸੀ, ਇਹ ਨਾਮਧਾਰੀ ਹੈ, ਤੁਸੀਂ ਜਾਣਦੇ ਹੋ ਕਿ ਚਿੱਟੀਆਂ ਗੋਲ ਪੱਗਾਂ ਬੰਨ੍ਹਦੇ ਆ, ਚਿੱਟੇ ਵਸਤਰ ਪਾਉਂਦੇ ਆ। ਕਹਿੰਦਾ ਮੇਰੇ ਪੁੱਤ ਨੇ ਪੁੱਛਿਆ ਵੀ ਉਹ ਕਿਉਂ? ਕਹਿੰਦਾ ਮੈਂ ਕਿਹਾ ਉਹ ਅਮਰੀਕੇ ਦਾ ਪੁੱਤ ਵੀ ਹੋ ਸਕਦਾ। ਹਾਏ 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 ਹਾਏ, ਵਾਹ 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 ਵਾਹ। ਤੋ ਰਜ਼ਾ ਸਾਹਿਬ, ਜਦੋਂ ਇਹਨਾਂ ਲੋਕਾਂ ਦੀਆਂ ਕਹਾਣੀਆਂ ਸੁਣੀਦੀਆਂ ਨਾ ਜੀ, ਇਹ ਕਹਾਣੀਆਂ ਕਹੀਏ ਕੀ ਕਹੀਏ ਇਹਨਾਂ ਨੂੰ, ਤੇ ਅੰਦਰੋਂ ਅੰਦਰ ਹੀ ਰੋਈਦਾ ਆ। ਬਾਹਰੋਂ ਇਸ ਕਰਕੇ ਨਹੀਂ ਰੋਈਦਾ, ਜੇ ਅਸੀਂ ਰੋ ਪਏ ਤੇ ਫਿਰ ਉਹਨਾਂ ਨੇ ਤਾਂ ਰੁਕਣਾ ਹੀ ਨਹੀਂ। ਤੇ ਬਹੁਤ ਵਾਰ ਬਜ਼ੁਰਗ ਰੋ ਪੈਂਦੇ ਆ। ਸੋ ਇਸ ਤਰ੍ਹਾਂ ਦੀਆਂ ਬੜੀਆਂ ਕਹਾਣੀਆਂ ਆ। ਇੱਕ ਮੈਂ ਬਜ਼ੁਰਗ ਨੂੰ ਮਿਲਿਆ ਜੀ, 100 ਸਾਲ ਦਾ ਉਹ ਬਜ਼ੁਰਗ ਸੀਗਾ, ਮੰਜੇ ਤੇ ਬੈਠਾ ਤੇ ਮੈਨੂੰ ਆਪਣੀ ਕਹਾਣੀ ਸੁਣਾਉਣ ਡਿਆ। ਕਹਾਣੀ ਸੁਣਾਉਂਦਾ ਸੁਣਾਉਂਦਾ ਕਹਿੰਦਾ ਵੀ ਮੈਂ ਜਿਸ ਮੰਜੇ ਤੇ ਬੈਠਾ ਨਾ, ਇਹ ਚਾਚੇ ਸ਼ਾਇਦ ਇਲਮਦੀਨ ਨਾਂ ਲਿਆ, ਉਹਦਾ ਮੰਜਾ ਹੈ। ਇਹ ਮੰਜਾ ਅਸੀਂ ਭੂੰਗੇ ਤੋਂ ਲੈ ਕੇ ਆਏ ਸੀ ਗੱਡਿਆਂ ਤੇ ਰੱਖ ਕੇ। ਇਹ ਮੇਰੀ ਐਸਾ ਜਿਹੜੀ ਭੈਣ ਸੀ ਨਾ, ਉਹਦੀ ਧੀ, ਉਹਦੇ ਦਾਜ ਲਈ, ਉਹਦਾ ਵਿਆਹ ਵੱਜਿਆ ਸੀ ਨੂੰ, ਇਹ ਦਾਜ 'ਚ ਦੇਣਾ ਸੀ ਮੰਜਾ। ਮੈਂ ਕਿਹਾ ਫਿਰ ਕੀ ਹੋਇਆ? ਫਿਰ ਕਹਿੰਦਾ ਯਾਰ ਆਹ ਰੌਲੇ ਪੈ ਗਏ, ਵੰਡ ਹੋ ਗਈ, ਉਹ ਚਲ ਗਏ। ਕਹਿੰਦਾ ਸਾਡੇ ਪਿੰਡ ਨੂੰ ਬੜੇ ਲੋਕਾਂ ਨੇ ਲੁੱਟਿਆ। ਕਾਂਟੀਆਂ ਪਿੰਡ ਸੀਗਾ ਜੀ, ਇਹ ਗੁੱਜਰਾਂ ਦਾ ਪਿੰਡ ਸੀ ਹੁਸ਼ਿਆਰਪੁਰ ਦੇ ਵਿੱਚ। ਬੜੇ ਲੋਕਾਂ ਨੇ ਲੁੱਟਿਆ। ਕਹਿੰਦਾ ਯਾਰ ਮੇਰੇ ਤੋਂ ਵੀ ਇੱਕ ਗਲਤੀ ਹੋ ਗਈ, ਮੈਂ ਚਾਚੇ ਦੇ ਘਰੋਂ ਆ ਮੰਜਾ ਚੁੱਕ ਲਿਆ। ਤੇ ਮੈਨੂੰ ਕਹਿੰਦਾ ਵੀ ਮੈਂ ਨਾ ਬੜੀਆਂ ਚਿੱਠੀਆਂ ਵੀ ਪਾਈਆਂ, ਜਿਹੜੇ ਇੱਕ ਦੋ ਬੰਦੇ ਇੱਥੇ ਆਏ ਸੀ ਬਾਅਦ 'ਚ, ਮੈਂ ਬੜੀ ਕੋਸ਼ਿਸ਼ ਕੀਤੀ। ਕਹਿੰਦਾ ਕਾਕਾ ਤੂੰ ਇੱਕ ਕੰਮ ਕਰ ਸਕਦਾ? ਮੈਂ ਕਿਹਾ ਦੱਸੋ। ਕਹਿੰਦਾ ਯਾਰ ਨਾ ਮੇਰੇ ਦਿਲ ਤੇ ਬੋਝ ਆ, ਮੈਂ 47 ਦੇ ਵਿੱਚ ਇਹ ਗੁਨਾਹ ਕੀਤਾ ਸੀ, ਮੈਂ ਭੈਣ ਐਸਾਂ ਦੇ ਦਾਜ ਵਾਲਾ ਮੰਜੇ ਚੁੱਕ ਲਿਆ। ਕਹਿੰਦਾ ਤੂੰ ਕਿਸੇ ਤਰੀਕੇ ਨਾਲ ਇਹ ਮੰਜਾ ਪਹੁੰਚਾ ਸਕਦਾ ਪਾਕਿਸਤਾਨ? ਉਹ ਬਜ਼ੁਰਗ ਕਹਿੰਦਾ ਓਹੋ। ਮੈਂ ਕਿਹਾ ਪੌਣੀ ਸਦੀ ਬਾਅਦ ਇੱਕ ਗਰੀਬ ਬੰਦਾ, ਕਿਰਤੀ ਬੰਦਾ, ਉਸੇ ਮੰਜੇ ਤੇ ਬੈਠਾ, ਉਹਦੇ ਪਾਵੇ ਤੇ ਐ ਹੱਥ ਫੇਰਦਾ ਜਿਵੇਂ ਕਿਸੇ ਕੋਈ ਸਹਿ ਨੂੰ ਪਲੋਸ ਰਿਹਾ ਹੋਵੇ, ਤੇ ਅੱਖਾਂ 'ਚ ਹੰਝੂ ਭਰ ਕੇ ਕਹਿੰਦਾ ਕਾਕਾ ਮੇਰੇ ਦਿਲ ਤੇ ਬੋਝ ਆ, ਇਹਨੂੰ ਤੂੰ ਪਾਕਿਸਤਾਨ ਪਹੁੰਚਾ ਸਕਦਾ? ਇਹ ਮੰਜਾ ਦਾ ਭੈਣ ਹੈ ਐਸਾਂ ਦੇ ਜਿਹੜਾ ਦਾਜ ਦਾ ਸੀ। ਸੋ ਇਸ ਤਰ੍ਹਾਂ ਦੇ ਕਈਆਂ ਨੇ ਕਈ ਕਤਲ ਕਰਕੇ ਫਖਰ ਨਾਲ ਦੱਸਦੇ ਆ, ਕੋਈ ਇੱਕ ਮੰਜਾ ਚੁੱਕ ਲਿਆਇਆ ਤੇ ਪੌਣੀ ਸਦੀ ਉਹਦਾ ਬੋਝ ਉਹਦੇ ਦਿਲ ਤੇ ਰਿਹਾ। ਸੋ ਬੜੀਆਂ ਕਹਾਣੀਆਂ ਆ। ਮੈਂ ਤੇ ਇਹ ਸੋਚਦਾ ਹੁੰਦਾ ਕਿ ਜੇ ਮੈਂ ਇਹਨਾਂ ਕਹਾਣੀਆਂ ਦੀ ਗੱਲ ਕਰਾਂ ਤੇ ਕਈ ਦਿਨ ਲੰਘ ਜਾਣ। ਇਹ ਦੱਸੋ ਕਿ ਇਹਨਾਂ ਕਹਾਣੀਆਂ ਦੇ ਕਾਰਨ ਕੋਈ ਵਿਛੜੇ ਲੋਕ ਆਪਸ ਦੇ ਵਿੱਚ ਰਾਬਤਾ ਵੀ ਹੋਇਆ? ਕੋਈ ਦੋ ਚਾਰ ਹਵਾਲੇ ਵਾਸਤੇ? ਹਾਂਜੀ ਹਾਂ, ਮੈਂ ਇੱਕ ਪਿੰਡ ਆ ਜੀ ਇੱਥੇ ਖਾਨਪੁਰ ਮੁਕੇਰੀਆਂ ਦੇ ਕੋਲ। ਉਹ ਪਿੰਡ ਇਸ ਕਰਕੇ ਵੀ ਮਸ਼ਹੂਰ ਆ ਵੀ ਉੱਥੇ ਕੈਂਪ ਲੱਗਾ ਸੀਗਾ। ਉਹਦੇ ਪਿੰਡ ਨੇੜੇ ਤੇੜੇ ਆਵਾਣਾ ਦੇ ਸੀਗੇ, ਤੇ ਉਸ ਪਿੰਡ 'ਚ ਕੈਂਪ ਲੱਗਾ ਸੀ। 47 ਤੋਂ ਬਾਅਦ ਨਾ ਉਸ ਪਿੰਡ ਦੇ ਵਿੱਚ ਲਵਾਣੇ ਸਿੱਖ ਆਏ, ਗੁਜਰਾਤ, ਟਾਂਡਾ, ਮੋਟਾ, ਗੁੱਡਣ ਪਿੰਡ, ਇਹਨਾਂ ਪਿੰਡਾਂ ਤੋਂ ਉੱਠ ਕੇ, ਨੇੜੇ ਤੇੜੇ ਦੇ ਪਿੰਡਾਂ ਤੋਂ ਉੱਠ ਕੇ ਨਾ ਇੱਥੋਂ ਆਏ। ਇੱਕ ਬਜ਼ੁਰਗ ਮੈਨੂੰ ਉੱਥੇ ਮਿਲਿਆ ਜੀ, ਤੇ ਫਿਰ ਮੈਂ ਅਗਲੀ ਵਾਰ ਟਾਂਡੇ ਦੇ ਵਿੱਚ ਹੀ ਸਾਡੇ ਇੱਕ ਦੋਸਤ ਰਹਿੰਦੇ ਆ, ਮੈਂ ਉਹਨੂੰ ਸੁਨੇਹਾ ਘੱਲਿਆ ਵੀ ਬੁੱਢਣ ਪਿੰਡ ਦੇ ਵਿੱਚ ਇੱਕ ਜ਼ੈਲਦਾਰਾਂ ਦੇ ਪਰਿਵਾਰ 'ਚ ਤੇ ਮੁਹੰਮਦ ਨਾਂ ਦੇ ਬਜ਼ੁਰਗ ਹੋਣਗੇ, ਜੇ ਉਹ ਜੂਦੇ ਹੋਣ, ਤੇ ਸਾਡਾ ਬਾਬਾ ਜਿਹੜਾ ਨਾ ਸਿੱਖ ਬਾਬਾ, ਉਹਨੂੰ ਬੜਾ ਯਾਦ ਕਰ।
ਲਓ ਜੀ, ਅਸੀਂ ਟਾਈਮ ਮਿੱਥ ਲਿਆ। ਮੈਂ ਇੱਥੋਂ ਮਕੇਰੀਆਂ ਪਹੁੰਚ ਗਿਆ, ਉਸ ਪਿੰਡ 'ਚ ਖਾਨਪੁਰ। ਉਧਰ ਸਾਡੇ ਦੋਸਤ ਵੀ ਪਹੁੰਚ ਗਏ ਬੁੱਢੜ ਪਿੰਡ 'ਚ। ਬੁੱਢੜ ਪਿੰਡ ਤਾਂ ਟਾਂਡੇ ਦੇ ਨਾਲ ਹੀ ਆ। ਗੱਲਬਾਤ ਸ਼ੁਰੂ ਹੋ ਗਈ। ਇੱਧਰਲੇ ਬਾਬੇ ਨੇ ਤੇ ਦੋ ਚਾਰ ਗੱਲਾਂ ਕੀਤੀਆਂ, ਪਰ ਉਹ ਰੋਂਦਾ ਹੀ ਰਿਹਾ। ਮੁਹੰਮਦ ਬਾਬਾ ਰੋਂਦਾ ਹੀ ਰਿਹਾ, ਰੋਂਦਾ ਹੀ ਰਿਹਾ। ਇਹ ਕਹੀ ਵੀ ਗਿਆ, ਤੂੰ ਬੜਾ ਸੋਹਣਾ ਆ ਯਾਰ, ਤੂੰ ਗੱਲ ਤਾਂ ਕਰ, ਅਸੀਂ ਮਿਲ ਗਏ ਆ, ਰੱਬ ਨੇ ਸਾਨੂੰ ਮਿਲਾ ਦਿੱਤਾ ਇੰਨੇ ਸਾਲਾਂ ਬਾਅਦ। ਤੂੰ ਇੱਧਰ ਦਾ ਮੂੰਹ ਕਿਉਂ ਬਣਾਇਆ ਆ? ਤੂੰ ਤਾਂ ਯਾਰ ਬੜਾ ਚੁਸਤ ਹੁੰਦਾ ਸੀ, ਬੜੀਆਂ ਛਾਲਾਂ ਮਾਰਦਾ ਹੁੰਦਾ ਸੀ। ਤੇ ਅਸੀਂ ਮੱਝਾਂ ਚਾਰਦੇ ਰਹੇ, ਉੱਥੇ ਆਹ ਕਰਦੇ ਰਹੇ, ਉਹ ਕਰਦੇ ਰਹੇ, ਇੱਕ ਵਾਰੀ ਆਹ ਸ਼ਰਾਰਤ ਕੀਤੀ। ਉਹਨੂੰ ਬੜਾ ਯਾਦ ਕਰਾਇਆ। ਉਹ ਗੁੰਮਸੁੰਮ ਜਿਹਾ ਰਿਹਾ, ਰੋਂਦਾ ਰਿਹਾ। ਫਿਰ ਨਾ ਥੋੜੀ ਦੇਰ ਬਾਅਦ, ਹਾਲੇ ਮੈਂ ਉਹਨਾਂ ਕੋਲ ਬੈਠਾ ਹੀ ਸੀਗਾ, 15 ਕੁ ਮਿੰਟ ਬਾਅਦ ਨਾ ਗੱਲ ਮੁੱਕ ਗਈ ਜੀ, ਕਿਉਂਕਿ ਗੱਲ ਹੋ ਹੀ ਨਹੀਂ ਸਕੀ ਬਹੁਤੀ ਵਧੀਆ। ਉਹ ਮੇਰੇ ਟਾਂਡੇ ਵਾਲੇ ਦੋਸਤ ਦਾ ਹੀ ਫੋਨ ਆਇਆ, ਕਹਿੰਦਾ ਜੀ ਮੈਂ ਆ ਗਿਆ ਉੱਥੋਂ, ਬਾਬਾ ਜੀ ਨੇ ਗੱਲ ਨਹੀਂ ਕੀਤੀ, ਰੋਂਦੇ ਰਹੇ, ਪਰ ਉਹਨਾਂ ਨੇ ਮੈਨੂੰ ਇੱਕ ਸੁਨੇਹਾ ਦਿੱਤਾ। ਮੈਂ ਕਿਹਾ ਜੀ ਕੀ ਸੁਨੇਹਾ ਦਿੱਤਾ? ਉਹ ਕਹਿੰਦੇ ਸੀਗੇ ਕਿ ਮੇਰੇ ਯਾਰ ਨੂੰ ਕਹਿ ਦਿਓ ਹੁਣ ਅਗਲੇ ਜਨਮ 'ਚ ਮਿਲਾਂ। ਹੁਣ ਧਰਮ ਪਤਾ ਨਹੀਂ ਮੰਨਦੇ ਕਿ ਨਹੀਂ ਮੰਨਦੇ ਪੁਨਰ ਜਨਮ ਨੂੰ, ਪਰ ਇੱਕ ਪੰਜਾਬੀ ਦੇ ਵਿੱਚ ਜਦੋਂ ਕੋਈ ਬੰਦਾ ਇਸ ਜਨਮ 'ਚ ਆਪਣੇ ਦੋਸਤ ਨੂੰ ਗਵਾ ਬੈਠਾ ਆ, ਤੇ ਅਸੀਂ ਇਹੀ ਕਹਿੰਦੇ ਆ, ਕੋਈ ਨਹੀਂ ਯਾਰ, ਫਿਰ ਅਗਲੇ ਜਨਮ 'ਚ ਫਿਰ ਅਗਲੇ ਜਨਮ ਮਿਲਾਂਗੇ। ਫਿਰ ਮੈਂ ਕਹਾਣੀ ਲਿਖੀ, ਹੁਣ ਅਗਲੇ ਜਨਮ 'ਚ ਮਿਲਾਂਗੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ। ਐਕਚੁਅਲੀ ਮੈਂ ਆਪਣੀਆਂ ਕਹਾਣੀਆਂ ਬਾਰੇ ਕਹਿਣਾ ਹੁੰਦਾ ਕਿ 47 ਤੇ ਜੋ ਹੋਇਆ, ਉਹ ਤੇ ਲਹੂ ਦੇ ਦਰਿਆ ਵਗ ਗਏ, ਅਸੀਂ ਵਗਾਤੇ। ਤੇ ਪਰ ਆ ਜਿਹੜੀਆਂ ਕਹਾਣੀਆਂ ਮੈਂ ਇਕੱਠੀਆਂ ਕਰਦਾ, ਇਹ ਲਹੂ ਦੇ ਦਰਿਆ ਤੇ ਤੈਰਦੇ ਹੋਏ ਫੁੱਲਾਂ ਵਰਗੀਆਂ। ਤੁਸੀਂ ਇਹਨਾਂ ਨੂੰ ਪੜ੍ਹ ਕੇ ਤੁਹਾਡੇ ਅੰਦਰ ਨਫ਼ਰਤ ਨਹੀਂ ਪੈਦਾ ਹੁੰਦੀ, ਸਮਾਂਗੇ ਤੁਹਾਡੀ ਨਫ਼ਰਤ ਖੁਰਦੀ ਆ, ਔਰ ਤੁਸੀਂ ਆਪਣੇ ਵਿਰਸੇ ਦੇ ਵਿੱਚੋਂ ਜਿਹੜੀਆਂ ਇੱਕ ਮੁੱਲਵਾਨ ਸਾਂਝਾਂ ਸੀ, ਪ੍ਰੀਤਾਂ ਸੀਗੀਆਂ, ਮਜ਼ਹਬਾਂ ਤੋਂ ਉੱਪਰ ਉੱਠ ਕੇ, ਜਾਤਾਂ ਤੋਂ ਉੱਪਰ ਉੱਠ ਕੇ, ਨਿੱਕੇ ਨਿੱਕੇ ਜਿਹੜੇ ਅਹਿਸਾਸ ਸੀਗੇ, ਉਹਨਾਂ ਨੂੰ ਮਹਿਸੂਸ ਕਰਦੇ ਆ ਜਦੋਂ ਇਹਨਾਂ ਕਹਾਣੀਆਂ ਨੂੰ ਪੜ੍ਹਦੇ ਆ। ਧਾਮੀ ਸਾਹਿਬ, ਤੁਹਾਡੀਆਂ ਕਹਾਣੀਆਂ ਪੂਰਾ ਪੰਜਾਬ ਸੁਣਦਾ, ਫਰਜ਼ ਕੀਤਾ ਸੁਣ ਲੈ, ਚੜ੍ਹਦਾ ਲਹਿੰਦਾ ਪੰਜਾਬੀ ਡਾਇਸਪੋਰਾ ਜਿੱਥੇ ਜਿੱਥੇ ਹੈ, ਪੂਰਾ ਪੰਜਾਬ ਤੁਹਾਡੀਆਂ ਕਹਾਣੀਆਂ ਸੁਣ ਲੈ। ਕੀ ਪੰਜਾਬੀਆਂ ਦਾ ਕੱਲ ਕੀ ਹੋਏਗਾ? ਉਹਨਾਂ ਕਹਾਣੀਆਂ ਦਾ ਕੀ ਇੰਪੈਕਟ ਹੋਏਗਾ? ਦੇਖੋ, ਸਭ ਤੋਂ ਵੱਡੀ ਗੱਲ ਜੀ, ਇਹ ਕਹਾਣੀਆਂ ਚਾਹੇ ਉਹ ਵੀਡੀਓ ਦੀ ਸ਼ਕਲ 'ਚ ਆ, ਚਾਹੇ ਉਹ ਲਿਖਤੀ ਰੂਪ 'ਚ ਆ, ਕਿਤੇ ਨਾ ਕਿਤੇ ਇਹ ਜਿਹੜੇ ਸੰਦੇਹ ਆ, ਵਹਿਮ ਆ, ਇੱਕ ਦੂਜੇ ਪ੍ਰਤੀ ਪ੍ਰੈਜੁਡਿਸ ਜਿਹੜੇ ਬਣਾ ਕੇ ਰੱਖੇ ਅਸੀਂ ਪੌਣੀ ਸਦੀ ਤੋਂ, ਉਹਨਾਂ ਨੂੰ ਇਹ ਕਹਾਣੀਆਂ ਖੋਰ ਰਹੀਆਂ ਔਰ ਖੋਰ ਰਹੀਆਂ। ਤੁਸੀਂ ਮਹਿਸੂਸ ਕਰੋ ਕਿ ਇੱਕ ਤਾਂ ਉਹ ਵੈਸੇ ਪੀੜ੍ਹੀ ਵੀ ਜਾ ਰਹੀ ਆ ਜਾਂ ਚਲੇ ਹੀ ਗਈ ਆ, ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਹੋਸ਼-ਹਵਾਸ ਨਾਲ 47। ਹੁਣ ਜਿਨ੍ਹਾਂ ਨਾਲ ਸਾਡਾ ਵਾਸਤਾ ਪੈਂਦਾ, ਉਹ ਬੜੇ ਬਚਪਨ 'ਚ ਸੀ ਉਦੋਂ, ਜਾਂ ਉਹਨਾਂ ਦੀ ਔਲਾਦ ਨਾਲ ਵਾਸਤਾ ਪੈਂਦਾ, ਉਸ ਤਰ੍ਹਾਂ ਦੀ ਨਫ਼ਰਤ ਜਿਹੜੀ ਆ ਨਾ ਜੀ, ਉਹ ਦਿਲਾਂ 'ਚ ਨਹੀਂ ਰਹੀ। ਚਲੋ ਦੇਖੋ, ਦੇਸ਼ ਆ, ਦੋ ਵੱਖਰੇ ਵੱਖਰੇ ਦੇਸ਼ ਆ, ਕੱਲ੍ਹ ਨੂੰ ਕੀ ਹਾਲਾਤ ਬਣਦੇ ਆ, ਉਹ ਵੱਖਰੀ ਗੱਲ ਆ, ਉਹ ਵੱਖਰੀ ਗੱਲ ਆ। ਲੇਕਿਨ ਜੇ ਆਪਾਂ ਕਲਚਰ ਦੇ ਐਂਗਲ ਤੋਂ ਦੇਖਣਾ ਹੋਵੇ, ਤੇ ਪੰਜਾਬੀ ਇਹ ਮਹਿਸੂਸ ਕਰਨ ਲੱਗ ਪਏ ਕਿ ਸਾਨੂੰ ਜੇ ਇੱਕ ਸਾਂਝ ਰੱਖਣੀ ਆ ਸੀ, ਤੇ ਸਭ ਤੋਂ ਪਹਿਲਾਂ ਇੱਕ ਭਾਸ਼ਾ ਜਿਹੜੀ ਹੈ, ਭਾਸ਼ਾ ਨੂੰ ਇੱਕ ਨੰਬਰ ਤੇ ਰੱਖਣਾ ਪੈਣਾ। ਪੰਜਾਬੀ ਮਾਂ ਬੋਲੀ, ਇਹ ਤੋਂ ਵੱਡੀ ਕੋਈ ਤੰਦ ਹੋ ਨਹੀਂ ਸਕਦੀ। ਸਾਡੇ ਬਜ਼ੁਰਗ ਆ, ਚਾਹੇ ਤੁਹਾਡੇ ਬਜ਼ੁਰਗ ਆ, ਚਾਹੇ ਉਧਰੋਂ ਇੱਧਰ ਆਇਆ, ਇੱਧਰੋਂ ਉੱਧਰ ਗਏ ਆ, ਜਿੱਡੀ ਸੋਹਣੀ ਉਹ ਪੰਜਾਬੀ ਬੋਲਦੇ ਆ। ਤੁਸੀਂ ਉਸੇ ਗੱਲ ਤੋਂ ਦੇਖੋ ਜੀ ਕਿ ਉਹ ਜਿਹੜੀ ਪੰਜਾਬੀ ਅਸੀਂ ਉਹਨਾਂ ਦੀ ਸਾਂਭ ਰਹੇ ਆ, ਇਹ ਆਪਣੇ ਆਪ 'ਚ ਵੱਡਾ ਕੰਮ ਆ। 47 ਨੂੰ ਜੇ ਛੱਡ ਵੀ ਦਈਏ, 47 ਵਾਲੀਆਂ ਘਟਨਾਵਾਂ ਨੂੰ ਜੇ ਵਿੱਚੋਂ ਖਾਰਜ ਵੀ ਕਰ ਦਈਏ, ਤੇ ਉਹਨਾਂ ਦੀ ਬੋਲੀ ਨੂੰ, ਉਹਨਾਂ ਦੇ ਲਹਿਜੇ ਨੂੰ, ਗੱਲ ਕਰਨ ਦਾ ਜਿਹੜਾ ਉਹਨਾਂ ਦਾ ਇੱਕ ਢੰਗ ਆ, ਉਹਨੂੰ ਅਸੀਂ ਸੰਭਾਲ ਰਹੇ ਆ। ਇਹ ਆਪਣੇ ਆਪ 'ਚ ਬਹੁਤ ਵੱਡਾ ਕੰਮ ਆ। ਤੇ ਇੱਕ ਤਾਂ ਇਹਨੇ ਨਾਲ ਭਾਸ਼ਾ ਨਾਲ ਮੋਹ, ਭਾਸ਼ਾ ਦੀ ਤੰਦ ਪੱਕੀ ਹੋ ਗਈ। ਦੂਜਾ, ਜਿਹੜਾ ਧਰਮਾਂ ਲਈ ਇੱਕ ਵਹਿਮ ਰਿਹਾ ਹਮੇਸ਼ਾ ਤੋਂ, ਸਿੱਖ ਜ਼ਾਲਮ ਹੁੰਦੇ ਆ, ਮੁਸਲਮਾਨ ਜ਼ਾਲਮ ਹੁੰਦੇ ਆ, ਹਿੰਦੂ ਕਪਟੀ ਹੁੰਦੇ ਆ। ਇਹ ਜਿਹੜਾ ਇੱਕ ਜਿਹੜੇ ਪੂਰਵਾਗ੍ਰਹਿ ਆ, ਜਿਹਨੂੰ ਅਸੀਂ ਕਹਿੰਦੇ ਆ, ਪਹਿਲਾਂ ਤੋਂ ਸੋਚੀਆਂ ਧਾਰਾਵਾਂ ਆ, ਇਹ ਖੁਰਨ ਗਈਆਂ। ਮੈਨੂੰ ਲੱਗਦਾ ਵੀ ਜੇ ਜੋ ਦਿਲ ਸਾਫ਼ ਹੋ ਜਾਂਦੇ ਨਾ ਜੀ, ਪਹਿਲੀ ਸ਼ਰਤ ਹੁੰਦੀ ਆ, ਬਾਕੀ ਸਾਂਝਾਂ ਇੱਥੋਂ ਸ਼ੁਰੂ ਹੁੰਦੀਆਂ। ਜੇ ਦਿਲ ਦੇ ਵਿੱਚ ਖੋਟ ਹੋਵੇ, ਜਾਂ ਦਿਲ ਦੇ ਵਿੱਚ ਪਹਿਲਾਂ ਤੋਂ ਕੋਈ ਦੱਬ ਕੇ ਰੱਖੀ ਹੋਈ ਗੱਲ ਹੋਵੇ,
ਤੁਸੀਂ ਬਹੁਤ ਦੂਰ ਤੱਕ ਆਪਣੀ ਦੋਸਤੀ ਨੂੰ ਲਿਜਾ ਨਹੀਂ ਸਕਦੇ। ਮੈਨੂੰ ਲੱਗਦਾ ਜਿਹੜੀਆਂ ਇਹ ਕਹਾਣੀਆਂ ਨਾ ਜੀ, ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਰੋਲ ਆ ਉਹ ਇਹੀ ਆ ਕਿ ਅਸੀਂ ਲੋਕਾਂ ਨੂੰ ਇਹ ਦੱਸਿਆ ਕਿ ਆਮ ਲੋਕ ਚੰਗੇ ਸੀ, ਆਮ ਲੋਕ ਪਿਆਰ ਕਰਨੇ ਵਾਲੇ ਸੀ, ਆਮ ਲੋਕਾਂ ਦੀ ਕੋਈ ਗਲਤੀ ਨਹੀਂ ਸੀ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਜੀ, ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਂਝ ਨੂੰ ਹੋਰ ਪੱਕਾ ਕਰੂਗੀ, ਪੰਜਾਬੀਆਂ ਦੀ ਸਾਂਝ। ਰੱਬ ਕਰੇ। ਮੇਰਾ ਆਖਰੀ ਸਵਾਲ ਹੈ ਜੀ ਅੱਜ ਦੇ ਇਸ ਹਿੱਸੇ ਦਾ, ਕਿ ਆਉਣ ਵਾਲਾ ਕੱਲ ਪੰਜਾਬੀਆਂ ਦਾ ਉਹ ਕਿਵੇਂ ਸੋਹਣਾ ਹੋ ਸਕਦਾ ਹੈ, ਇੱਕ ਦੱਸੋ। ਔਰ ਦੂਸਰਾ ਹੈ ਕਿ ਆਉਣ ਵਾਲਾ ਕੱਲ ਤੁਸੀਂ ਵੇਖ ਕਿਵੇਂ ਦਾ ਰਹੇ ਪੂਰੀ ਦੁਨੀਆ ਦੇ ਪੰਜਾਬੀਆਂ ਦਾ, ਆਪਸੀ ਸਾਂਝ ਦੇ ਹਵਾਲੇ ਦੇ ਨਾਲ। ਜੀ, ਇੱਕ ਤਾਂ ਨਾ ਜੀ ਕਿ ਮੇਰੀ ਇੱਕ ਕਹਾਣੀ ਮੱਲਮ ਸੀ, ਉਹਦੇ ਵਿੱਚ ਮੈਂ ਸੁਨੇਹਾ ਦਿੱਤਾ ਸੀ। ਸੁਨੇਹਾ ਮੈਂ ਇਹ ਦਿੱਤਾ ਸੀ ਕਿ ਜੋ ਰਾਜਿਆਂ ਮਹਾਰਾਜਿਆਂ ਨੇ, ਕਿਉਂਕਿ ਮੁਗਲ ਹਕੂਮਤ ਰਹੀ ਆ ਪੰਜਾਬੀਆਂ ਦੇ ਉੱਤੇ, ਤੇ ਉਹਨਾਂ ਦੇ ਮੂਹਰੇ ਦੁੱਲੇ ਭੱਟੀ ਵਰਗੇ ਪੰਜਾਬੀ ਖੜੇ ਹੋਏ, ਲੋਕਲ ਜਿਹੜੇ ਇੱਥੇ ਦੇ ਸੀ, ਕਿ ਜਿਹੜਾ ਰਾਜਿਆਂ ਮਹਾਰਾਜਿਆਂ ਦੇ ਜ਼ੁਲਮ ਆ ਉਹਨੂੰ ਪੂਰੀ ਕੌਮ ਦੇ ਨਾਲ ਮੇਲ ਕੇ ਨਾ ਵੇਖੋ। ਠੀਕ ਆ ਜੀ, ਕਿਸੇ ਰਾਜੇ ਨੇ ਜੋ ਜ਼ੁਲਮ ਕੀਤਾ ਆ ਉਹਦੇ ਵਿੱਚ ਇੱਕ ਮੇਰੇ ਪਿੰਡ ਦਾ ਜੁੱਤੀਆਂ ਬਣਾਉਣ ਵਾਲਾ ਵਿਚਾਰਾ ਗਰੀਬ ਮਜ਼ਦੂਰ ਬੰਦਾ, ਉਹਦਾ ਕਸੂਰ ਆ। ਸੋ ਇੱਕ ਤਾਂ ਮੈਂ ਇਹ ਮਹਿਸੂਸ ਕਰਦਾ ਕਿ ਜਿਹੜਾ ਧਰਮ ਮਜ਼ਹਬ ਬੜੀ ਪਿਆਰੀ ਚੀਜ਼ ਹੁੰਦਾ, ਮੈਂ ਮਜ਼ਹਬ ਨੂੰ ਕਿਸੇ ਨੂੰ ਕੋਈ ਨਕਾਰਦਾ ਨਹੀਂ। ਜਿਹੜੀ ਮਜ਼ਹਬ ਦੇ ਵਿੱਚ ਇੱਕ ਕੱਟੜਤਾ ਹੁੰਦੀ ਹੈ, ਮੇਰਾ ਇਹ ਸੁਨੇਹਾ ਉਹਨੂੰ ਘੱਟ ਕਰੋ। ਜੇ ਮੈਂ ਪੰਜਾਬੀ ਨੂੰ ਇਸ਼ਕ ਕਰਦਾ ਰਜਾ ਸਾਹਿਬ, ਤੇ ਮੈਨੂੰ ਉਹਦਾ ਸਬੂਤ ਦੇਣ ਲਈ ਹਿੰਦੀ ਜਾਂ ਉਰਦੂ ਨੂੰ ਨਫ਼ਰਤ ਕਰਨ ਦੀ ਲੋੜ ਨਹੀਂ। ਬਿਲਕੁਲ, ਉਹ ਬੜੀ ਨਕਾਰਾਤਮਕ ਜਿਹਨੂੰ ਨੈਗੇਟਿਵ ਚੀਜ਼ ਹੋਊਗੀ। ਮੇਰਾ ਇਸ਼ਕ ਐਡਾ ਕਮਜ਼ੋਰ ਨਹੀਂ ਪੰਜਾਬੀ ਨਾਲ ਕਿ ਉਹਨੂੰ ਵਿਸਾਖੀਆਂ ਦੀ ਲੋੜ ਹੋਵੇ, ਕਿ ਨਫ਼ਰਤ ਦੀਆਂ ਵਿਸਾਖੀਆਂ ਦੀ ਲੋੜ ਹੋਵੇ ਕਿਸੇ ਹੋਰ ਭਾਸ਼ਾ ਦਾ। ਸੋ ਦੂਜੀ ਗੱਲ ਮੇਰੀ ਇਹ ਆ ਵੀ ਤੁਸੀਂ ਪੰਜਾਬੀ ਨੂੰ ਇਸ਼ਕ ਕਰਦੇ ਆ, ਤੁਹਾਡਾ ਪੰਜਾਬੀ ਨਾਲ ਜਿਹੜਾ ਇਸ਼ਕ ਆ ਉਹ ਕਿਸੇ ਦੀ ਨਫ਼ਰਤ ਨਾਲ ਨਾ ਦਰਸਾਓ। ਪੰਜਾਬੀ ਨੂੰ ਇਸ਼ਕ ਕਰੋ, ਤੇ ਜਿਵੇਂ ਕੋਈ ਦੂਜੇ ਆਪਣੀਆਂ ਭਾਸ਼ਾਵਾਂ ਨੂੰ ਪਿਆਰ ਕਰ। ਤੇ ਤੀਜੀ ਗੱਲ ਮੈਂ ਇਹ ਮੰਨਦਾ ਕਿ ਸਾਡੀਆਂ ਸਰਕਾਰਾਂ ਨੂੰ ਇਹ ਗੱਲ ਚਾਹੀਦੀ ਆ ਕਿ ਜਿਹੜੇ ਪਿਆਰ ਦਾ ਸੁਨੇਹਾ ਦੇਣ ਵਾਲੇ ਲੋਕ ਆ ਜੀ ਇੱਧਰ ਉੱਧਰ, ਉਹਨਾਂ ਦਾ ਕੋਈ ਸਾਂਝਾ ਪਲੇਟਫਾਰਮ ਜਾਂ ਉਹਨਾਂ ਨੂੰ ਸੌਖੇ ਵੀਜ਼ੇ ਦਿੱਤੇ ਜਾਣ। ਖਾਸ ਤੌਰ ਤੇ ਆ ਜਿਹੜੇ ਬਜ਼ੁਰਗ ਆ ਤੜਫ ਰਹੇ ਆ ਇੱਧਰ ਉੱਧਰ, ਇਹਨਾਂ ਨੂੰ ਜੇ ਆਪਣੇ ਜੇ 90 ਸਾਲ ਦੇ ਆ, 95 ਸਾਲ ਦੇ ਆ, ਆਪਣੀਆਂ ਜਨਮ ਭੂਆਂ ਦੇਖਣੀਆਂ ਚਾਹੁੰਦੇ ਆ, ਉਸ ਮਿੱਟੀ ਨੂੰ ਸਲਾਮ ਕਰਨਾ ਚਾਹੁੰਦੇ ਆ, ਤੇ ਆ ਜਾ ਲੈਣ ਦਿਓ, ਇਹਨਾਂ ਤੇ ਕੋਈ ਬੰਦਸ਼ਾਂ ਨਾ ਲਾਓ। ਇਹ ਤਾਂ ਮੇਰੀਆਂ ਕੁਝ ਗੱਲਾਂ ਆ ਜਿਹੜੀਆਂ ਮੈਂ ਸੋਚਦਾ ਆ ਪੰਜਾਬੀਆਂ ਨਾਲ ਜਿਹੜੀਆਂ ਕਰਨੀਆਂ। ਬਾਕੀ ਮੈਂ ਭਵਿੱਖ ਨੂੰ ਇਸ ਤਰ੍ਹਾਂ ਮੰਨਦਾ ਕਿ ਜਿਹੜਾ, ਕਿਉਂਕਿ ਸਾਡਾ ਪੰਜਾਬ ਜਿਹੜਾ ਨਾ ਜੀ ਦੋਨੇ ਪਾਸੇ ਬੜੀਆਂ ਵੱਡੀਆਂ ਹਕੂਮਤਾਂ ਨਾਲ ਵੱਜਿਆ ਪਿਆ ਹੈ। ਇਹ ਵਰਲਡ ਵਾਈਡ ਕਿਹੜੇ ਹਾਲਾਤ ਬਣਨੇ ਆ, ਰਸ਼ੀਆ ਯੂਕਰੇਨ ਨਾਲ ਭਿੜ ਰਿਹਾ, ਤਾਈਵਾਨ ਚਾਈਨਾ ਨਾਲ ਭਿੜਨ ਦੀ ਤਿਆਰੀ ਕਰ ਰਿਹਾ, ਇਹ ਦੁਨੀਆ ਅੰਤਰਰਾਸ਼ਟਰੀ ਪੱਧਰ ਤੇ ਕਿਹੜੀਆਂ ਸਮੀਕਰਨਾਂ ਬਣਨੀਆਂ, ਹਿੰਦੁਸਤਾਨ ਨੇ ਕਿੱਧਰ ਭੁਗਤਣਾ, ਪਾਕਿਸਤਾਨ ਨੇ ਕਿੱਧਰ ਭੁਗਤਣਾ, ਉਹ ਸਾਰਿਆਂ ਦੇ ਵਿੱਚ ਪੰਜਾਬ ਕਿੱਥੇ ਰਹਿ ਜਾਣਾ। ਕਿਉਂਕਿ ਸਾਡੀਆਂ ਹੋਣੀਆਂ ਜਿਹੜੀਆਂ ਆ ਉਹ ਜੁੜ ਗਈਆਂ ਆ ਵੱਡੇ ਵੱਡੇ ਦੇਸ਼ਾਂ ਨਾਲ। ਸੋ ਕਿਉਂਕਿ ਹੁਣ ਮੈਂ ਪੰਜਾਬੀ ਵਾਂਗ ਗੱਲ ਕਰਦਾ, ਕੱਲ ਨੂੰ ਜੰਗ ਹੁੰਦੀ ਆ ਤੇ ਤੁਸੀਂ ਪਾਕਿਸਤਾਨੀ ਵਾਂਗ ਗੱਲ ਕਰਨੀ ਆ, ਮੈਂ ਹਿੰਦੁਸਤਾਨੀ ਵਾਂਗ ਗੱਲ ਕਰਨੀ, ਨੋ ਡਾਊਟ। ਪਰ ਇਹ ਤਾਂ ਹੈਗੀ ਆ ਅਸਲੀਅਤ। ਜੇ ਕੋਈ ਬੰਦਾ ਬਹੁਤ ਹੀ ਇਮੋਸ਼ਨਲ ਹੋਵੇ, ਉਹ ਕਵੇ ਨਹੀਂ ਜੀ ਨਹੀਂ ਮੈਂ ਤੇ ਪੰਜਾਬੀ ਰਹਿਣਾ, ਨਹੀਂ, ਏਦਾਂ ਨਹੀਂ ਹੁੰਦਾ। ਜਦੋਂ ਦੇਸ਼ ਨਾਲ ਵੱਜੇ ਹੁੰਦੇ ਆ, ਤੁਹਾਡੀ ਪਹਿਲੀ ਵਫਾ ਉਸ ਦੇਸ਼ ਨਾਲ, ਉਹ ਤੁਹਾਡੀ ਵੀ ਆ, ਉਹ ਮੇਰੀ ਵੀ ਆ, ਨੋ ਡਾਊਟ। ਪਰ ਇਹਦੇ ਵਿੱਚ ਜਿਹੜੇ ਇਹ ਤਲਖ ਭਰਪੂਰ ਰਿਸ਼ਤੇ ਆ, ਤਾਂ ਜਿਨ੍ਹਾਂ ਬਾਰੇ ਅਸੀਂ ਆਸ ਕਰ ਰਹੇ ਹਾਂ ਕਿ ਵਧੀਆ ਹੋਣਗੇ, ਇਹਦੇ ਦਰਮਿਆਨ ਅਸੀਂ ਉਹ ਲੋਕ ਆ, ਚਾਹੇ ਤੁਸੀਂ ਆ ਚਾਹੇ ਅਸੀਂ ਆ, ਅਸੀਂ ਚਾਹੁੰਦੇ ਹਾਂ ਕਿ ਮੁਹੱਬਤ ਰਹੇ। ਅਸੀਂ ਮੁਹੱਬਤ ਦੇ ਪੁਜਾਰੀ ਆ, ਅਸੀਂ ਮੁਹੱਬਤ ਦਾ ਹੋਕਾ ਦਿੰਦੇ ਆ, ਮੁਹੱਬਤ ਦਾ ਸੁਨੇਹਾ ਦਿੰਦੇ ਆ। ਅਸੀਂ ਤਾਂ ਕਹਿੰਦੇ ਦੁਨੀਆ 'ਚ ਕਿਤੇ ਕਿਸੇ ਮਾਂ ਦਾ ਪੁੱਤ ਨਾ ਹੋਵੇ, ਕਿਤੇ ਜੰਗ ਨਾ ਹੋਵੇ, ਕਿਤੇ ਕਿਸੇ ਸੁਹਾਗਣ ਦਾ ਸੁਹਾਗ ਨਾ ਲੁੱਟਿਆ ਜਾਵੇ। ਤੇ ਮੈਂ ਤੇ ਦੇਖੋ ਜੀ, ਸਾਡੇ ਸਿੱਖਾਂ ਦੇ ਵਿੱਚ ਕਹਿੰਦੇ ਹੁੰਦੇ ਆ, ਤੁਸੀਂ ਦੁਆ ਕਹਿੰਦੇ, ਅਸੀਂ ਅਰਦਾਸ ਕਹਿੰਦੇ ਆ। ਅਰਦਾਸ ਤੇ ਦੁਆ ਆ ਸਾਡੀ। ਹਾਲਾਤ ਕੀ ਬਣਨਗੇ, ਹੁਣ ਅਸੀਂ ਦੁਨੀਆ ਗਲੋਬਲ ਵਿਲੇਜ ਬਣ ਗਈ ਦੁਨੀਆ, ਹਾਲਾਤ ਕੀ ਬਣਨਗੇ
ਉਹ ਤੇ ਸਮੀਕਰਨਾਂ ਜਿਹੜੀਆਂ ਰਾਜਨੀਤਿਕ ਬਣਨੀਆਂ ਆ ਦੁਨੀਆ ਦੇ ਪੱਧਰ ਤੇ, ਪਰ ਅਸੀਂ ਆਪਣੇ ਮਨ ਸਾਫ਼ ਰੱਖੀਏ ਤੇ ਅਸੀਂ ਦੁਆ ਕਰਦੇ ਹਾਂ ਕਿ ਨਾ ਸਿਰਫ ਪੰਜਾਬੀਆਂ ਦੇ, ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਦੇ ਵੀ ਇੱਕ ਦੂਜੇ ਪ੍ਰਤੀ, ਦੁਨੀਆ ਦੇ ਹਰੇਕ ਬੰਦੇ ਦੇ ਦੂਜੇ ਬੰਦੇ ਪ੍ਰਤੀ ਜਿਹੜੇ ਰਿਸ਼ਤੇ ਆ ਨਾ ਉਹ ਬੜੇ ਪਾਕ ਪਵਿੱਤਰ ਤੇ ਸਾਫ਼ ਹੋਣੇ ਚਾਹੀਦੇ ਆ। ਤੇ ਦੁਆਵਾਂ ਇਹ ਹੀ ਆ, ਅਰਦਾਸ ਇਹੀ ਆ ਕਿ ਮੁੜ ਕੇ ਕਦੀ ਕੋਈ ਜੰਗ ਨਾ ਹੋਵੇ, ਮੁੜ ਕੇ ਅਸੀਂ ਕਿਤੇ ਭਿੜੀਏ ਨਾ, ਬਾਰਡਰਾਂ ਤੇ ਇੱਕ ਦੂਜੇ ਨੂੰ ਮਾਰੀਏ ਨਾ, ਸਾਡੇ ਰਿਸ਼ਤੇ ਵਪਾਰਕ ਵੀ ਹੋਣ, ਸਾਂਝਾਂ ਜਿਹੜੀਆਂ ਹੋਰ ਪੱਕੀਆਂ ਹੋਣ। ਅਸੀਂ ਧਰਮ ਨੂੰ, ਮਜ਼ਹਬ ਨੂੰ ਇਤਿਹਾਸਕ ਰਾਜਾਂ ਦੀਆਂ ਘਟਨਾਵਾਂ ਨਾਲ ਜੋੜ ਕੇ ਡੀਕੋਡ ਨਾ ਕਰੀਏ, ਅਸੀਂ ਉਹਦੇ ਸੁਨੇਹੇ ਨੂੰ ਫੜੀਏ ਔਰ ਅੱਗੇ ਵਧੀਏ। ਬਹੁਤ ਸੋਹਣੀ ਗੱਲ। ਕਾਸ਼ ਹਰ ਪੰਜਾਬੀ ਦੇ ਵਿੱਚ ਤੁਹਾਡੀ ਸੋਚ ਆਵੇ ਔਰ ਇਹ ਖਿੱਤਾ ਅਮਨ ਔਰ ਖੁਸ਼ਹਾਲੀ ਦਾ ਖਿੱਤਾ ਬਣੇ, ਕਿਉਂਕਿ ਪੰਜਾਬ ਦੋਨੋਂ ਸਾइड्स ਤੇ है। अगर कोई सियासत कोई अपनी चमकांदा है तो पंजाब के थ्रू ही चमकांदा है, और अगर कोई अमन कल ਨੂੰ ਲਿਆਉਣਾ ਚਾਹੁੰਦਾ है तो भी पंजाब के थ्रू आएगा। दुनिया बदल रही है, कोई इस ਦੇ ਵਿੱਚ ਸ਼ੱਕ नहीं है, लेकिन अगर ਪੰਜਾਬੀ ਇਹ ਉਹਨਾਂ ਦੀ ਸੋਚ ਬਣ ਜਾਂਦੀ ਹੈ ਕਿ ਅਸੀਂ ਅਮਨ ਦੇ ਨਾਲ ਰਹਿਣਾ ਹੈ ਤੇ ਲਾਜ਼ਮੀ ਇਹ ਇਸ ਚੀਜ਼ ਤੇ ਇੰਪੈਕਟ ਆਪਣਾ ਕ੍ਰੀਏਟ ਕਰੇਗੀ ਦੋਨੋਂ ਮੁਲਕਾਂ ਦੀ ਰਾਜਧਾਨੀਆਂ ਤੇ। ਔਰ ਹੁਣ ਪੰਜਾਬੀਆਂ ਨੂੰ ਆਪਣਾ ਮਨਵਾਉਣਾ ਵੀ ਪੈਣਾ ਕਿ ਬਹੁਤ ਹੋ ਗਿਆ, ਬਹੁਤ ਜੰਗਾਂ ਲੜਾ ਲਈਆਂ, ਬਹੁਤ ਸਾਰਾ ਕੁਝ ਹੋ ਗਿਆ। ਸਲਾਮਤ ਰਹਿਣ ਪਾਕਿਸਤਾਨ, ਸਲਾਮਤ ਰਹੇ ਹਿੰਦੁਸਤਾਨ, ਸਲਾਮਤ ਰਹੇ ਹੱਦਾਂ ਸਰਹੱਦਾਂ ਸਲਾਮਤ ਰਹਿਣ, ਲੇਕਿਨ ਇਹ ਇਨਸਾਨਾਂ ਵਾਸਤੇ ਨਫ਼ਰਤ ਦਾ ਪੈਗਾਮ ਨਾ ਬਣਨ, ਇਹ ਮੁਹੱਬਤਾਂ ਦਾ ਪੈਗਾਮ ਬਣਨ। ਦਾਮੀ ਸਾਹਿਬ, ਤੁਹਾਡੀ ਮੁਹੱਬਤ, ਤੁਸੀਂ ਖੁੱਲ੍ਹਾ ਟਾਈਮ ਦਿੱਤਾ ਔਰ ਉਸ ਖੁੱਲ੍ਹੀਆਂ ਗੱਲਾਂ ਕੀਤੀਆਂ। ਅੱਗੇ ਵੀ ਅਸੀਂ ਕੁਝ ਮੁੱਦਿਆਂ ਤੇ ਤੁਹਾਡੇ ਨਾਲ ਗੱਲਾਂ ਕਰਾਂਗੇ। ਮੇਰੀ ਖਾਹਿਸ਼ ਹੈ ਕਿ ਮਹੀਨੇ ਦੇ ਵਿੱਚ ਇੱਕ ਦਫਾ ਅਸੀਂ ਮਿਲ ਬੈਠੀਏ ਔਰ ਗੱਲਬਾਤ ਆਪਣੀ ਜਿਹੜੀ ਅੰਦਰ ਦੀਆਂ ਗੱਲਾਂ ਹਨ ਉਹ ਸਾਂਝੀਆਂ ਕਰਦੇ, ਕਿਉਂਕਿ ਮੈਂ ਇਹ ਕਹਿਣ ਲੱਗਿਆ ਮੈਂ ਕੋਈ ਆਰ ਮਹਿਸੂਸ ਨਹੀਂ ਕਰਦਾ ਕਿ ਦਿਲ ਦੀਆਂ ਗੱਲਾਂ ਬੜੇ ਘੱਟ ਲੋਕਾਂ ਨਾਲ ਹੁੰਦੀਆਂ ਹਨ ਔਰ ਉਹਨਾਂ ਦੇ ਵਿੱਚੋਂ ਤੁਹਾਡੇ ਨਾਲ ਹੋਈਆਂ। ਇੰਜ ਲੱਗਿਆ ਕਿ ਉੱਧਰ ਵੀ ਪੰਜਾਬੀ ਬੈਠਾ ਹੈ ਤੇ ਇੱਧਰ ਵੀ ਪੰਜਾਬੀ ਬੈਠਾ ਹੈ, ਔਰ ਇਹ ਬੜਾ ਘੱਟ ਹੋਇਆ ਮੇਰੇ ਵਾਸਤੇ। ਥੈਂਕ ਯੂ, ਤੁਹਾਡਾ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਮਿਹਰਬਾਨੀ, ਧੰਨਵਾਦ। ਰੱਬ ਰੱਖਾ, ਰੱਬ ਰੱਖਾ।